ਜਾਂਦੇ ਨੇ ਬਾਜੀਆਂ ਸੰਗਰਾਮ ਕਰਨ ਵਾਲੇ ਤੇ ਹਾਰ ਜਾਂਦੇ ਨੇ ਬਾਜੀਆਂ ਆਰਾਮ ਕਰਨ ਵਾਲੇ। ਬਹੁਤ ਸੋਹਣਾ ਬੱਚੇ ਸੰਗਰਾਮ ਕਰ ਰਹੇ ਨੇ। ਸਭ ਤੋਂ ਪਹਿਲਾਂ ਮੈਂ ਇੰਡੋਜ਼ ਟੀਵੀ ਵੇਖ ਰਹੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਮੈਂ ਨਵੀ ਥਿੰਦ ਵੀਰ ਲਵੀ ਖੱਤਰੀ ਕੈਮਰਾਮੈਨ ਦੇ ਨਾਲ ਧੰਨਵਾਦ ਕਰਦੀ ਹਾਂ। ਮਾਝਾ ਯੂਥ ਕਲੱਬ ਦੇ ਵਿਹੜੇ ਵਿੱਚ ਪਹੁੰਚੇ ਹੀ ਸਾਰੇ ਹੀ ਮਾਪਿਆਂ ਦਾ, ਬੱਚਿਆਂ ਦਾ ਜਿਹੜੇ ਗੇਮਸ ਲਈ ਆਏ ਨੇ। ਤੇ ਸਾਡੇ ਅੱਜ ਦੇ ਕਲੱਬ ਦੇ ਵਿੱਚ ਪ੍ਰਬੰਧਕ ਟੀਮ ਵਧਾਈ ਦੀ ਪਾਤਰ ਆ ਸਾਡੇ ਭਾਜੀ ਰਣਜੀਤ ਸਿੰਘ, ਭਾਜੀ ਬਲਰਾਜ, ਸਾਡੀ ਭੈਣ ਗਗਨ, ਭਾਜੀ ਭੈਣ ਜੀ ਜਸਮੀਤ। ਬਹੁਤ-ਬਹੁਤ ਵਧਾਈ ਇਹਨਾਂ ਨੂੰ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਗਰਾਮ ਉਲੀਕਿਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਦੀਆਂ ਗੇਮਸ ਨੇ ਜਿਨ੍ਹਾਂ ਦੇ ਵਿੱਚ ਸੌਕਰ ਆ, ਕਬੱਡੀ ਆ, ਸੀਪ ਦੀ ਗੇਮ ਆ, ਵਾਲੀਬਾਲ ਸ਼ੂਟਿੰਗ ਆ, ਵਾਲੀਬਾਲ ਸਮੈਸ਼ਿੰਗ ਆ। ਤੇ ਬੱਚੇ ਹਰ ਹੀ ਗੇਮ ਦੇ ਵਿੱਚ ਬਹੁਤ ਸੋਹਣਾ ਪਾਰਟਿਸਿਪੇਟ ਕਰ ਰਹੇ ਨੇ। ਤੇ ਮਾਝਾ ਯੂਥ ਕਲੱਬ ਦੀ ਇੱਕ ਖਾਸੀਅਤ ਇਹ ਆ ਕਿ ਭਾਵੇਂ ਕੋਈ ਜਿੱਤਦਾ ਆ, ਹਾਰਦਾ ਆ, ਅਸੀਂ ਜਿਹੜਾ ਮਾਨ ਸਨਮਾਨ ਸਭ ਨੂੰ ਦਿੰਦੇ ਆ। ਹਰ ਇੱਕ ਪਰਿਵਾਰ ਦੇ ਮੈਂਬਰ ਦਾ, ਸਪੋਂਸਰਸ ਦਾ, ਸਾਡੇ ਵਲੰਟੀਅਰ ਵੀਰ ਜਤਿੰਦਰ, ਗੌਰਵ, ਹਰਿੰਦਰ, ਉਹਨਾਂ ਦਾ ਧੰਨਵਾਦ ਕਰਦੀ ਹਾਂ। ਸੌਕਰ ਦੀ ਟੀਮ ਦੇ ਕੋਆਰਡੀਨੇਟਰ ਸਰਦਾਰ ਗੁਰਪ੍ਰੀਤ ਸਿੰਘ ਥਿੰਦ, ਰਮਨਜੀਤ ਪੈਨੀਵਾਲ, ਨਿਸ਼ਾਨ ਸਿੰਘ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਸਾਡੇ ਸਹਿਯੋਗੀ ਕਰਤਾ ਅਮਨ ਲਹਿਰਾ, ਗੁਰਪ੍ਰੀਤ ਬੁੱਟਰ, ਬਹੁਤ-ਬਹੁਤ ਧੰਨਵਾਦ। ਕਿਸੇ ਕਾਰਨਵਸ਼ ਸਾਡੇ ਕਲੱਬ ਦੇ ਕੋਚ ਸਰਦਾਰ ਲਖਬੀਰ ਸਿੰਘ ਬਲ ਸਾਡੇ ਵਿੱਚ ਨਹੀਂ ਪਹੁੰਚੇ, ਪਰ ਵਾਹਿਗੁਰੂ ਕਰੇ ਉਹਨਾਂ ਨੂੰ ਲੰਬੀਆਂ ਉਮਰਾਂ ਬਖਸ਼ਣ। ਸ਼ੁਕਰੀਆ ਅਦਾ ਕਰਦੀ ਹਾਂ ਕਬੱਡੀ ਕਰਵਾ ਰਹੇ ਜਸਵਿੰਦਰ ਰਾਣੀਪੁਰ ਭਾਜੀ ਦਾ। ਤੇ ਹੋਰ ਵੀ ਸਾਡੇ ਕੋਲ ਇੱਥੇ ਕਾਫੀ ਸਾਰੀਆਂ ਟੀਮਸ ਪਹੁੰਚੀਆਂ ਨੇ ਜਿਨ੍ਹਾਂ ਦੇ ਵਿੱਚ ਸਾਡੀ ਇਪਸਾ ਦੀ ਟੀਮ ਆ, ਮਾਝਾ ਯੂਥ ਕਲੱਬ ਦੀ ਆ, ਕੈਲਮਵੇਲ ਆ, ਨਿਊ ਫਾਰਮ ਆ, ਗੋਲਡ ਕੋਸਟ ਆ, ਸਾਡੇ ਕੋਲ ਨਾਰਥ ਸਾਈਡ ਦੀ ਟੀਮ ਆ, ਸਪਰਿੰਗਫੀਲਡ ਦੀਆਂ 2 ਟੀਮਾਂ ਆ, ਪਾਕਿਸਤਾਨ ਦੀਆਂ 2 ਟੀਮਾਂ ਆ ਤੇ BYSC ਦੀ ਟੀਮ ਆ। ਬਹੁਤ-ਬਹੁਤ ਧੰਨਵਾਦ ਇਹਨਾਂ ਸਾਰਿਆਂ ਦਾ। ਤੇ ਸਾਡੀ ਅੱਜ ਦੇ ਵਿੱਚ ਗਿੱਧਾ ਭੰਗੜਾ ਦੀਆਂ ਟੀਮਾਂ ਵੀ ਮਾਲਵਾ ਫੋਕ ਡਾਂਸ ਵੱਲੋਂ ਕੁਲਵਿੰਦਰ ਭਾਜੀ ਵੱਲੋਂ ਆਈਆਂ ਨੇ ਤੇ ਬੀਬੀਆਂ ਬਹੁਤ ਸੋਹਣਾ ਆਪਣਾ ਪ੍ਰੋਗਰਾਮ ਕਰ ਰਹੀਆਂ ਨੇ ਜਿਨ੍ਹਾਂ ਦੇ ਉਹਨਾਂ ਵਿੱਚ ਛੋਟੀਆਂ-ਛੋਟੀਆਂ ਗੇਮਾਂ ਨੇ ਪਾਰਟਿਸਿਪੇਟ ਕਰ ਰਹੀਆਂ ਨੇ। ਸਾਡੇ ਕੋਲ ਓਵਰ 40 ਦੀਆਂ ਵੀ ਟੀਮਸ ਨੇ ਤੇ ਸਾਰੀਆਂ ਹੀ ਟੀਮਾਂ ਜਿਹੜਾ ਆਪਣਾ ਵੱਧ ਚੜ੍ਹ ਕੇ ਯੋਗਦਾਨ ਜਿਹੜਾ ਵਾ ਉਹ ਦੇ ਰਹੀਆਂ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਦੇਵ ਸਿੰਘ ਸਿੱਧੂ। ਦੋਸਤੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਕੈਂਟਰਬਰੀ ਕਾਲਜ ਜਿੱਥੇ ਮਾਝਾ ਯੂਥ ਕਲੱਬ ਦਾ 5ਵਾਂ ਖੇਡ ਮੇਲਾ ਉਹਨਾਂ ਵੱਲੋਂ ਸਥਾਪਿਤ ਕੀਤਾ ਗਿਆ। ਐਨੂਅਲ ਫੰਕਸ਼ਨ ਤੇ ਖੇਡ ਮੇਲਾ ਜਿੱਥੇ ਸੌਕਰ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਬ੍ਰਿਸਬੇਨ ਦੀਆਂ, ਨਾਲ ਦੀ ਨਾਲ ਰੱਸਾਕਸ਼ੀ ਦੇ ਮੁਕਾਬਲੇ, ਕਬੱਡੀ ਦੇ ਮੁਕਾਬਲੇ ਹੋ ਰਹੇ ਆ। ਸੋ ਇੱਕ ਪੂਰਾ ਪੰਜਾਬੀ ਖੇਡ ਮੇਲੇ ਵਾਲਾ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ ਆ। ਬਹੁਤ ਸੋਹਣਾ ਵੱਖੋ ਵੱਖਰੇ ਰੰਗ, ਇੱਧਰ ਕਲਚਰਲ ਸਟੇਜ ਲੱਗੀ ਹੋਈ ਆ ਸਾਡੇ ਸੱਜੇ ਬੰਨੇ, ਨਾਲ ਦੀ ਨਾਲ ਗੁਰੂ ਦਾ ਲੰਗਰ ਜਿਹੜਾ ਆ ਉਹ ਟੁੱਟ ਵਰਤ ਰਿਹਾ। ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੇਰੇ ਮਗਰ ਜਿਹੜੇ ਬੱਚੇ ਆ ਉਹ ਵੀ ਇੱਥੇ ਮੈਚ ਖੇਡ ਕੇ ਹਟੇ ਆ। ਖਾਸ ਕਰਕੇ ਜਦੋਂ ਇੱਦਾਂ ਦੇ ਖੇਡ ਮੇਲੇ ਹੁੰਦੇ ਆ ਤੇ ਉਹ ਸਾਡੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਬਹੁਤ ਜ਼ਿਆਦਾ ਸਹਾਈ ਹੁੰਦੇ ਆ। ਇਸ ਕਰਕੇ ਇੰਡੋਜ਼ ਟੀਮ ਵੱਲੋਂ ਮਾਝਾ ਯੂਥ ਕਲੱਬ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਉਹ ਬ੍ਰਿਸਬੇਨ ਦੀ ਕਮਿਊਨਿਟੀ ਨੂੰ ਐਸੀ ਸਟੇਜ ਦੇਣ ਦੇ ਵਿੱਚ ਸਫਲ ਹੋਈਆਂ। ਹਾਂਜੀ, ਇਸ ਵਕਤ ਮੇਰੇ ਨਾਲ ਸਰਦਾਰ ਬਹਾਦਰ ਸਿੰਘ ਰੰਗੂਵਾਲ ਭਾਜੀ ਹੁਣੀ ਬੈਠੇ ਆ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆ। ਇੱਥੋਂ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ ਲਈ ਉਤਸ਼ਾਹਿਤ ਕਰਦੇ ਆ। ਉਹ ਭਾਜੀ ਹੁਣਾਂ ਨਾਲ ਗੱਲਬਾਤ ਕਰਦੇ ਆ। ਭਾਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਵੀਰ ਜੀ ਮੈਨੂੰ ਮੌਕਾ ਦੇਣ ਲਈ, ਔਰ ਇੰਡੋ ਟੀਵੀਜ਼ ਦਾ ਵੀ ਬਹੁਤ ਧੰਨਵਾਦ। ਨਹੀਂ, ਧੰਨਵਾਦ ਭਾਜੀ ਤੁਹਾਡਾ ਜਿਹੜੀ ਤੁਸੀਂ ਸੇਵਾ ਨਿਭਾਉਂਦੇ ਹੋ, ਕਿਉਂਕਿ ਅਕਸਰ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਹੁੰਦਾ ਕਿ ਸਾਡੇ ਬੱਚੇ ਆ ਜਿਹੜੇ ਉਹ ਬਾਹਰ, ਅਸੀਂ ਆਪ ਵੀ ਕਿਤੇ ਨਾ ਕਿਤੇ ਉਸ ਅਣਗਹਿਲੀ ਦਾ ਕਾਰਨ ਹੁੰਦੇ ਆ, ਪਰ ਜਦੋਂ ਇਹ ਉਹਨਾਂ ਨੂੰ ਇੰਗਲਿਸ਼ ਮਾਹੌਲ ਮਿਲਦਾ ਤੇ ਸਾਡੀ ਮਾਂ ਬੋਲੀ ਤੋਂ ਕਿਤੇ ਨਾ ਕਿਤੇ ਦੂਰ ਹੋ ਜਾਂਦੇ ਆ। ਤੁਸੀਂ ਉਹ ਮਾਂ ਬੋਲੀ ਨਾਲ ਜੋੜਨ ਲਈ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਤੇ ਇਸ ਖੇਡ ਮੇਲੇ 'ਚ ਵੀ ਤੁਸੀਂ ਕਿਤਾਬਾਂ ਦਾ ਸਟਾਲ ਲਾਇਆ ਹੋਇਆ, ਕਿਉਂਕਿ ਜਿੱਥੇ ਸਾਡੇ ਬੱਚਿਆਂ ਨੂੰ ਤੰਦਰੁਸਤੀ ਚਾਹੀਦੀ ਆ, ਗਰਾਊਂਡ ਨਾਲ ਜੋੜਨਾ ਜ਼ਰੂਰੀ ਆ, ਓਨਾ ਹੀ ਉਹਨਾਂ ਦਾ ਬੌਧਿਕ ਵਿਕਾਸ ਵੀ ਜ਼ਰੂਰੀ ਆ। ਹਾਂਜੀ, ਬਿਲਕੁਲ ਸਹੀ ਗੱਲ ਆ। ਮਤਲਬ ਘਰੇ ਜੇ ਤੁਸੀਂ ਪੰਜਾਬੀ ਬੋਲੋਗੇ, ਅੰਗਰੇਜ਼ੀ ਤਾਂ ਬਾਹਰ ਉਹਨਾਂ ਨੇ ਸਿੱਖ ਹੀ ਲੈਣੀ ਆ ਸਕੂਲ ਦੇ ਵਿੱਚ ਜਾਂ ਹੋਰ ਮੁਆਸ਼ਰੇ ਦੇ ਵਿੱਚ। ਘਰੇ ਬੋਲੋਗੇ ਬੱਚੇ ਦੀ ਵੋਕੈਬਲਰੀ ਵਧੂਗੀ। ਉਸ ਤੋਂ ਬਾਅਦ ਆ ਤੁਸੀਂ ਕੋਸ਼ਿਸ਼ ਕਰੋ ਵੀ ਕਿਤਾਬਾਂ ਜਿਹੜੀਆਂ ਉਸ ਹਿਸਾਬ ਨਾਲ ਪੰਜਾਬੀ ਸੌਖੇ ਤਰੀਕੇ ਨਾਲ, ਮੈਂ ਹੁਣ ਪਿਛਲੇ ਕੁਝ ਸਾਲਾਂ ਤੋਂ ਮਿਹਨਤ ਕੀਤੀ ਹੈ, ਕਿਤਾਬਾਂ ਤਿਆਰ ਕੀਤੀਆਂ ਨੇ 2-3। ਇਹ ਬੇਸਿਕ ਹੈਗੀ ਤੇ ਲਿਖਣ ਲਈ, ਤੇ ਉਸ ਤੋਂ ਬਾਅਦ ਕਹਾਣੀਆਂ ਵਾਲੀ ਕਿਤਾਬ ਆ। ਇਹ ਮੇਰੇ ਵੱਲੋਂ ਥੋੜ੍ਹੀ ਜਿਹੀ ਕੋਸ਼ਿਸ਼ ਹੈ ਕਿ ਜਿੰਨਾ ਵੀ ਸੌਖਾ ਕੀਤਾ ਜਾ ਸਕੇ
ਕਿਉਂਕਿ ਮਾਪਿਆਂ ਕੋਲ ਟਾਈਮ ਨਹੀਂ ਹੈਗਾ, ਅੱਡੋ-ਅੱਡ ਸਕੂਲਾਂ ਦੇ ਵਿੱਚ ਜਾਂਦੇ ਆ, ਪੰਜਾਬੀ ਸਕੂਲਾਂ ਦੇ ਵਿੱਚ ਜਾਂਦੇ ਆ। ਔਰ ਜਿੰਨੀ ਮੇਰੇ ਕੋਲੋਂ ਕੋਸ਼ਿਸ਼ ਹੋ ਮੈਂ ਆਪਣਾ ਯੋਗਦਾਨ ਕੋਸ਼ਿਸ਼ ਕਰ ਰਿਹਾ ਵੀ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਜਿੰਨਾ ਵੀ ਹੋਵੇ। ਜੇ ਜ਼ੁਬਾਨ ਨਾਲ ਜੁੜੋਗੇ ਆਪਣੀ ਭਾਸ਼ਾ ਨਾਲ, ਫਿਰ ਸੱਭਿਆਚਾਰ ਵਿਰਸੇ ਨਾਲ ਤੇ ਧਾਰਮਿਕ ਵਿਰਸੇ ਨਾਲ, ਤੇ ਮੈਂ ਇਹ ਯਕੀਨ ਕਰਦਾ ਵੀ ਜੇ ਤੁਸੀਂ ਆਪਣੇ ਨਾਲ ਜੁੜੇ ਹੋ, ਆਪਣੇ ਸੱਭਿਆਚਾਰ ਨਾਲ ਜੁੜੇ ਹੋ, ਤਾਂ ਤੁਹਾਨੂੰ ਦੂਜੇ ਦੇ ਸੱਭਿਆਚਾਰ ਵੀ ਬੜੀ ਆਸਾਨੀ ਨਾਲ ਸਮਝ ਆ ਸਕਦਾ। ਤੁਸੀਂ ਬਹੁਤ ਸੌਖਾ ਤੁਸੀਂ ਦੂਜੇ ਦਾ ਨਜ਼ਰੀਆ, ਪੁਆਇੰਟ ਆਫ ਵਿਊ ਵੀ ਸਿੱਖ ਸਕਦੇ ਹੋ, ਦੇਖ ਸਕਦੇ ਹੋ, ਸਮਝ ਸਕਦੇ ਹੋ। ਬਿਲਕੁਲ ਭਾਜੀ, ਜਿਹੜੇ ਦਰਖਤ ਜੜ੍ਹਾਂ ਨਾਲ ਜੁੜੇ ਹੁੰਦੇ ਆ ਉਹ ਚਾਹੇ ਜਿੰਨੀਆਂ ਮਰਜ਼ੀ ਹਨੇਰੀਆਂ ਆਉਣ ਉਹ ਉਖੜਦੇ ਨਹੀਂ, ਤੇ ਜਿਹੜੇ ਦਰਖਤ ਆਪਣੇ ਜੜ੍ਹਾਂ ਤੋਂ ਟੁੱਟ ਜਾਂਦੇ ਆ ਉਹ ਕਿਤੇ ਨਾ ਕਿਤੇ ਮੁੱਧੜੇ ਮੂੰਹ ਡਿੱਗਦੇ ਆ। ਤੇ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਕੋਸ਼ਿਸ਼ ਤੁਹਾਡੀ ਇਹ ਆ, ਤੇ ਇਸ ਕੋਸ਼ਿਸ਼ ਨੂੰ ਇਸ ਇੰਗਲਿਸ਼ ਮਾਹੌਲ ਦੇ ਵਿੱਚ ਕਿੰਨਾ ਕੁ ਮੁਸ਼ਕਿਲ ਹੈ ਸੇਵਾ ਨਿਭਾਉਣੀ, ਜਾਂ ਕੀ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਤੁਹਾਡੇ? ਮੁਸ਼ਕਿਲਾਂ ਤਾਂ ਜਦੋਂ ਅਸੀਂ ਘਰੋਂ ਨਿਕਲਦੇ ਆਉਂਦੀ ਹੈ ਜੀ, ਕਿਤੇ ਐਕਸੀਡੈਂਟ ਦਾ ਵੀ ਖਤਰਾ ਹੁੰਦਾ ਵੀ ਬਾਹਰ ਕੁਛ ਇਹ ਨਾ ਹੋ ਜੇ, ਪਰ ਇਹ ਹੈ ਵੀ ਤੁਸੀਂ ਜੇ ਧਾਰ ਲਿਆ ਵੀ ਕੁਛ ਨਾ ਕੁਛ ਕਰਨਾ ਚਾਹੁੰਦੇ ਹੋ, ਵੱਡੀ ਗੱਲ ਹੈ ਇਹ ਮਾਪਿਆਂ ਦਾ ਜ਼ਿਆਦਾ ਰੋਲ ਹੈ ਵੀ ਤੁਸੀਂ ਜ਼ਿਆਦਾ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ, ਨਾਲ ਜੋੜੋ, ਗੱਲਬਾਤ ਕਰੋ। ਕੋਸ਼ਿਸ਼ ਕਰ ਸਕਦੇ ਹਾਂ ਆਪਾਂ, ਬਾਕੀ ਜਿਹੜਾ ਉਹਦਾ ਨਤੀਜਾ ਨਿਕਲਣਾ, ਰਿਜ਼ਲਟ ਨਿਕਲਣਾ, ਉਹਦੀ ਪ੍ਰਾਪਤੀ ਨਿਕਲਣੀ ਆ, ਉਹ ਉੱਪਰ ਵਾਲੇ ਦੇ ਹੱਥ ਆ। ਕੋਸ਼ਿਸ਼ ਕਰੋ, ਔਖਾ ਹੈ ਕੋਈ ਸ਼ੱਕ ਨਹੀਂ, ਕਿਉਂਕਿ ਮਾਹੌਲ ਬਹੁਤ ਵੱਖਰਾ ਬਾਹਰ ਚੱਲ ਰਿਹਾ। ਬੱਚੇ ਸਾਡੇ ਬਾਹਰੋਂ ਜ਼ਿਆਦਾ ਸਿੱਖਦੇ, ਅੰਦਰੋਂ ਘੱਟ, ਪਰ ਜਿੰਨਾ ਕੁ ਸਾਡੇ ਕੋਲ ਸਮਾਂ ਹੈ ਕੋਸ਼ਿਸ਼ ਕਰ ਸਕਦੇ ਹਾਂ, ਤੇ ਮੇਰੇ ਵੱਲੋਂ ਇੰਨਾ ਹੀ ਹੈ ਜੀ। ਬਿਲਕੁਲ, ਜਿੱਦਾਂ ਬਾਈ ਜੀ ਹੁਣਾਂ ਨੇ ਇੱਧਰ ਪੰਜਾਬੀ ਦੀਆਂ ਕਈ ਕਿਤਾਬਾਂ ਪਈਆਂ, ਤੇ ਨਾਲ ਦੀ ਨਾਲ ਬਾਈ ਹੁਣਾਂ ਨੇ ਜਿਹੜੀਆਂ ਆਪ ਵੀ ਤਿਆਰ ਕੀਤੀਆਂ ਕਿਤਾਬਾਂ। ਬਾਈ ਜੀ, ਮੈਂ ਚਾਹੁੰਦਾ ਕਿ ਤੁਸੀਂ ਇੰਨੀ ਕੁ ਇਨਫੋਰਮੇਸ਼ਨ ਦੇ ਦਿਓ ਕਿ ਜੇ ਕਿਸੇ ਨੇ ਇਹ ਕਿਤਾਬਾਂ ਲੈਣੀਆਂ ਹੋਣ ਤੇ ਉਹ ਕਿਵੇਂ ਲੈ ਸਕਦਾ ਤੁਹਾਡੇ? ਹਾਂਜੀ, ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬਹਾਦਰ ਸਿੰਘ ਰੰਗੂਵਾਲ ਮੇਰਾ ਫੇਸਬੁੱਕ ਪੇਜ ਹੈਗਾ, ਤੇ ਬਾਕੀ ਵੀਰ ਜੀ ਤੁਹਾਡੇ ਕੋਲ ਮੇਰਾ ਨੰਬਰ ਹੈਗਾ। ਤੇ ਐਤਵਾਰ ਨੂੰ ਸਿੰਘ ਸਭਾ ਗੁਰਦੁਆਰਾ ਟੇਗਮ ਵਿੱਚ ਮੈਂ ਪੰਜਾਬੀ ਦੀ ਕਲਾਸਾਂ ਲੈਣਾ, ਸੇਵਾ ਨਿਭਾਉਣਾ। ਸਾਡੀ ਕਾਫੀ ਵੱਡੀ ਟੀਮ ਆ, ਸੋਹਣਾ ਕੰਮ ਕਰ ਰਹੇ, ਸਾਡੇ ਕੋਲ 200 ਤੋਂ ਜ਼ਿਆਦਾ ਬੱਚੇ ਆ ਉੱਥੇ। ਤੇ ਕਿਸੇ ਵੀ ਟਾਈਮ ਤੁਸੀਂ ਸੰਪਰਕ ਕਰ ਸਕਦੇ ਹੋ, ਮੈਂ ਭੇਜ ਦਿਆਂਗਾ। ਮੈਂ ਜਿੱਥੇ ਵੀ ਬੈਠੇ ਹੋ ਤੁਸੀਂ, ਕਈ ਜਗ੍ਹਾ 7-8 ਸਕੂਲ ਤਾਂ ਬ੍ਰਿਸਬਨ ਵਿੱਚ ਹੈਗੇ, ਤੇ 3-4 ਸਕੂਲ ਹੋਰ ਆਸਟ੍ਰੇਲੀਆ ਦੇ ਵਿੱਚ ਹੈਗੇ ਜਿਹੜੇ ਮੰਗਾਉਂਦੇ ਨੇ, ਇਹਨਾਂ ਨੂੰ ਚੰਗੀਆਂ ਲੱਗਦੀਆਂ ਮੰਗਾ ਲੈਣੇ, ਮੈਂ ਉਹਨਾਂ ਨੂੰ ਭੇਜ ਦਿੰਦਾ ਹੁੰਦਾ ਕੋਰੀਅਰ ਕਰਾ ਕੇ। ਤੇ ਹਾਂਜੀ ਬਿਲਕੁਲ ਜੀ, ਅਸੀਂ ਭਾਈ ਸਾਹਿਬ ਹੁਣਾਂ ਦਾ ਜਿਹੜਾ ਨੰਬਰ ਆ ਉਹ ਵੀ ਫਲੈਸ਼ ਕਰ ਦਾਂਗੇ, ਅਤੇ ਨਾਲ ਦੀ ਨਾਲ ਭਾਜੀ ਜਿੱਦਾਂ ਤੁਸੀਂ ਕਿਹਾ ਕਿ ਪੰਜਾਬੀ ਸਕੂਲ ਦੀ ਵੀ ਸੇਵਾ ਨਿਭਾਉਂਦੇ ਹੋ, ਸੋ ਤੁਹਾਡਾ ਗੱਲਬਾਤ ਕਰਨ ਦਾ ਤੇ ਤੁਹਾਡਾ ਜਿਹੜੀ ਤੁਸੀਂ ਲੰਮੇ ਸਮੇਂ ਤੋਂ ਜਿਹੜੀ ਸੇਵਾ ਨਾਲ ਜੁੜੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ, ਸੂਟ ਸਮਾਉਂਦੇ ਫਿੱਟ ਮੁੰਡਿਆ ਵੇ ਮੇਰੀ ਨੱਚਦੀ ਦੀ ਫੋਟੋ ਖਿੱਚ, ਮੁੰਡਿਆ ਮੇਰੀ ਨੱਚਦੀ ਦੀ ਫੋਟੋ ਖਿੱਚ, ਮੁੰਡਿਆ ਵੇ ਆਪ ਗਿੱਦੜ ਜਿਹਾ ਪੈਣਾ ਸੂਰੀਆ ਵੇ, ਆਪ ਗਿੱਦੜ ਜਿਹਾ ਪੈਣਾ ਸੂਰੀਆ ਵੇ, ਆਪ ਗਿੱਦੜ ਜਿਹਾ ਪੈਣਾ ਸੂਰੀਆ ਵੇ, ਆਉਣ ਨੇਰੀਆਂ ਵੇ ਜਾਣ ਨੇਰੀਆਂ, ਸਿੰਘਾਂ ਪਿੰਡ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ, ਸਿੰਘਾਂ ਪਿੰਡ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ, ਸਿੰਘਾਂ ਪਿੰਡਾਂ ਦੇ ਵਿਚਾਲੇ ਗੱਲਾਂ। ਹੀਰ ਮਜਾਜਣ ਆਈ ਰਸਤਾ ਛੱਡ ਦਿਓ, ਹੀਰ ਮਜਾਜਣ ਆਈ ਰਸਤਾ ਛੱਡ ਦਿਓ, ਪੰਜਾਬ ਦੀਆਂ ਕਬੂਤਰ ਅੱਖੀਆਂ ਸ਼ਰਬਤੀ, ਬੱਗਾ ਕਬੂਤਰ ਅੱਖੀਆਂ ਸ਼ਰਬਤੀ, ਵਿੱਚ ਗਜਲੇ ਦਾ ਡੋਰਾ ਵੇ ਨਛਤਰਾ, ਨੱਚਦਾ ਜੋੜਾ ਜੋੜਾ ਵੇ ਨਛਤਰਾ, ਨੱਚਦਾ ਜੋੜਾ ਜੋੜਾ ਵੇ ਨਛਤਰਾ। ਮਾਝਾ ਯੂਥ ਕਲੱਬ ਦੇ ਪਰਿਵਾਰ ਦਾ ਮੈਂਬਰ ਸਾਡਾ ਵੀਰ ਮਨਵੀਰ ਬਹੁਤ ਹੀ ਸੋਹਣਾ ਸਟੇਜ ਸੈਕਟਰੀ ਆ, ਤੇ ਇਹ ਸਾਡੇ ਨਾਲ ਨਵੇਂ ਜੁੜੇ ਨੇ, ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜੇ ਸਾਨੂੰ ਆਪਣਾ ਸਹਿਯੋਗ ਦਿੰਦੇ ਨੇ। ਆਓ ਵੀਰ ਮਨਵੀਰ ਨੂੰ ਪੁੱਛਦੇ ਹਾਂ ਦੋ ਗੱਲਾਂ। ਭਾਜੀ, ਤੁਹਾਨੂੰ ਕਲੱਬ ਵੱਲੋਂ ਆਣ ਕੇ ਇੱਥੇ ਪਹਿਲੀ ਵਾਰ ਕਿਹੋ ਜਿਹਾ ਲੱਗਿਆ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੋਂ। ਪਹਿਲਾਂ ਤਾਂ ਇੰਡੋਜ਼ ਟੀਵੀ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਇੰਡੋਜ਼ ਟੀਵੀ ਵਾਲੇ ਵੀਰਾਂ ਦਾ, ਜਿਨ੍ਹਾਂ ਨੇ ਅੱਜ ਸਾਰਾ ਦਿਨ ਹੀ ਇੱਥੇ ਲਾਈਵ ਕਵਰੇਜ ਕੀਤੀ। ਤੇ ਮੈਨੂੰ ਇੱਥੇ ਆਣ ਕੇ ਪਹਿਲੀ ਵਾਰ ਮਾਝਾ ਯੂਥ ਕਲੱਬ ਤੇ ਬਹੁਤ ਵਧੀਆ ਲੱਗਿਆ, ਕਿਉਂਕਿ ਇਵੈਂਟ ਤਾਂ ਬ੍ਰਿਸਬੇਨ ਦੇ ਵਿੱਚ ਹੋਰ ਬਹੁਤ ਸਾਰੇ ਹੁੰਦੇ ਨੇ, ਫੁੱਟਬਾਲ ਦੇ ਇਵੈਂਟ ਹੁੰਦੇ ਨੇ, ਪਰ ਇਹਨਾਂ ਦੀ ਜਿਹੜੀ ਮੇਨ ਵਧੀਆ ਚੀਜ਼ ਆ ਪ੍ਰੈਫਰੈਂਸ, ਜੋ ਕਿ ਦੌੜਾਂ ਐਥਲੈਟਿਕ ਮੀਟਸ ਕਰਵਾਉਂਦੇ ਨੇ, ਜੋ ਇਹਨਾਂ ਦੀ ਵਧੀਆ ਗੱਲ ਹੈ। ਬੱਚਿਆਂ ਨੂੰ ਸਟਰੈਂਥ ਮਿਲਦੀ ਹੈ, ਜਿਨ੍ਹਾਂ ਦੇ ਨਾਲ ਜਿਹੜੀਆਂ ਚੀਜ਼ਾਂ ਦੇ ਨਾਲ ਗੁੱਡ ਗੇਮਸ ਬੱਚਿਆਂ ਨੂੰ ਮਿਲਦੀਆਂ ਨੇ, ਤੇ ਇੱਕ ਪਰਿਵਾਰ ਦੇ ਵਾਂਗ ਸਾਨੂੰ ਇਕੱਠੇ ਹੋਣ ਦਾ ਮੌਕਾ ਵੀ ਮਿਲਦਾ ਹੈ,
ਕਿਉਂਕਿ ਅੱਜ ਕਾਫੀ ਫੈਮਲੀਜ਼ ਕਾਫੀ ਬੱਚੇ ਇੱਥੇ ਆਣ ਕੇ ਇਕੱਠੇ ਹੋਏ ਤੇ ਇੱਕ ਵਧੀਆ ਮਾਹੌਲ ਸੀ। ਮੈਨੂੰ ਇੱਥੇ ਆਣ ਕੇ ਕਾਫੀ ਵਧੀਆ ਲੱਗਿਆ ਤੇ ਬਹੁਤ ਹੀ ਜ਼ਿਆਦਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ, ਕਿਉਂਕਿ ਬੱਚੇ ਵੀ ਕਾਫੀ ਸਨ, ਗੇਮਸ ਵੀ ਬਹੁਤ ਵਧੀਆ ਹੋਈਆਂ, ਵਾਲੀਬਾਲ, ਫੁੱਟਬਾਲ, ਕਬੱਡੀ, ਸਾਰਾ ਕੁਝ ਹੋਇਆ ਤੇ ਮੈਂ ਬਹੁਤ ਧੰਨਵਾਦ ਕਰਦਾ ਜੀ। ਹਾਂਜੀ, ਬੀਬੀਆਂ ਦੀਆਂ ਵੀ ਜਿਹੜੀਆਂ ਖੇਡਾਂ ਹੋਈਆਂ, ਸਾਡੀਆਂ ਭੈਣਾਂ ਨੇ ਸਾਰਾ ਦਿਨ ਰੌਣਕਾਂ ਲਾ ਛੱਡੀਆਂ, ਛੋਟੇ ਬੱਚੇ ਸਾਰਿਆਂ ਨੇ ਰੌਣਕਾਂ ਲਗਾਈਆਂ ਜੀ ਤੇ ਓਵਰਆਲ ਬਹੁਤ ਵਧੀਆ ਰਿਹਾ ਜੀ ਅੱਜ ਦਾ ਐਕਸਪੀਰੀਅੰਸ। ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ।